ਜਸ਼ਨਦੀਪ ਕੌਰ ਇੱਕ ਆਮ ਸਧਾਰਨ ਘਰ ਦੀ ਲੜਕੀ ਹੈ। ਉਹਦੇ ਪਿਤਾ ਦੀ ਮਜ਼ਦੂਰੀ ਕਰਦੇ ਨੇ। ਉਸ ਬੱਚੀ ਦੀ ਮੌਤ ਹੋ ਜਾਣਾ ਕਿਵੇਂ ਦੇਖਦੇ ਹੋ ਜੀ ਪੂਰੇ ਸਮੁੱਚੇ ਵਰਤਾਰੇ ਨੂੰ? ਅਧਿਆਪਕ ਨੂੰ ਅਸੀਂ ਗੁਰੂ ਮੰਨ ਕੇ ਚੱਲਦੇ ਹਾਂ। ਅਧਿਆਪਕ ਨੇ ਬੱਚੇ ਨੂੰ ਤਰਾਸ਼ਣਾ ਹੁੰਦਾ, ਉਹਨੂੰ ਸਹੀ ਸੋਝੀ ਦੇਣੀ ਹੁੰਦੀ ਆ। ਮਤਲਬ ਅੱਜ ਕੱਲ੍ਹ ਤਾਂ ਐਜੂਕੇਸ਼ਨ ਦਾ ਮਤਲਬ ਇਹ ਬਣ ਗਿਆ ਟੂ ਚੇਂਜ ਦਾ ਬਿਹੇਵੀਅਰ ਆਫ ਏ ਸਟੂਡੈਂਟ। ਅਧਿਆਪਕ ਖਾਤਰ ਬੱਚੇ ਸਾਰੇ ਬਰਾਬਰ ਹੁੰਦੇ ਨੇ, ਸਭ ਦਾ ਖਿਆਲ ਰੱਖਦਾ, ਪਰ ਜਿੱਥੇ ਉਹਨੂੰ ਪਤਾ ਹੁੰਦਾ ਕੋਈ ਸਮੱਸਿਆ ਵਾਲਾ ਬੱਚਾ ਜਾਂ ਉਹਨੂੰ ਕੋਈ ਘਰਾਂ 'ਚ ਸਮੱਸਿਆ ਵਾ ਜਾਂ ਕਿਸੇ ਹੋਰ, ਉਹਦੇ ਵੱਲੋਂ ਵੱਧ ਧਿਆਨ ਦਿੰਦਾ। ਵੱਧ ਧਿਆਨ ਦੇਣ ਦਾ ਮਤਲਬ ਜੇ ਕੋਈ ਸੰਕਟ 'ਚ ਬੱਚਾ ਫਸਿਆ ਹੋਇਆ, ਉਹਦੀ ਸਮਝ ਸੁਧਾਰਨੀ ਹੁੰਦੀ ਆ ਵੀ ਕੋਈ ਗੱਲ ਨਹੀਂ, ਇੰਨੀਆਂ ਜਿਹੀਆਂ ਗੱਲਾਂ ਆਉਂਦੀਆਂ ਨੇ, ਆਪਾਂ ਨੂੰ ਐਂ ਸੋਚਣਾ, ਮਤਲਬ ਉਹਦਾ ਨਜ਼ਰੀਆ ਬਦਲਣਾ ਹੁੰਦਾ ਬੱਚੇ ਦਾ ਸਾਰੇ ਸਮਾਜ ਪ੍ਰਤੀ, ਘਟਨਾਵਾਂ ਪ੍ਰਤੀ। ਪਰ ਇਹ ਕਿਹੜਾ ਅਧਿਆਪਕ ਦਾ ਜੀ ਅਸ਼ਲੀਲ ਵਰਤਾਰਾ? ਜੇ ਬੱਚਿਆਂ ਨੂੰ ਤੁਸੀਂ ਪਿਆਰ ਕਰਦੇ ਹੋ, ਤੁਸੀਂ ਚਾਹੁੰਦੇ ਹੋ ਇਹ ਵੱਡੇ ਬਣਨ, ਤੁਸੀਂ ਚਾਹੁੰਦੇ ਹੋ ਇਹ ਹੋਰ ਅੱਗੇ ਜਾਣ, ਤੇ ਉਹਨਾਂ ਪ੍ਰਤੀ ਅੱਜ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ? ਜਿਹੜੀ ਜਾਂਚ ਰਿਪੋਰਟ ਕਹਿੰਦੀ ਆ, ਖੁਦ BC ਕਹਿ ਰਿਹਾ ਵੀ ਇਸ ਅਧਿਆਪਕ ਦਾ ਜਿਹੜਾ ਵਰਤਾਓ ਆ ਉਹ ਅਸ਼ਲੀਲ ਰਿਹਾ, ਤੇ ਤੁਸੀਂ ਉਹ ਜਾਂਚ ਰਿਪੋਰਟ ਵੀ ਦੱਬੀ ਬੈਠੇ ਹੋ। ਤੁਹਾਡਾ ਸਾਰਾ ਜ਼ੋਰ ਲੱਗਿਆ ਆ ਵੀ ਜਿਹੜਿਆਂ ਨੇ ਗਵਾਹੀਆਂ ਦਿੱਤੀਆਂ ਨੇ ਉਹਨਾਂ ਨੂੰ ਮੁਕਰਾਈਏ ਕਿਵੇਂ। ਤੁਸੀਂ ਜਿਹੜੀਆਂ ਮਤਲਬ ਗਰਲ ਕੁੜੀਆਂ ਨੇ ਉਹਨਾਂ ਪ੍ਰਤੀ ਤੁਸੀਂ ਅਸ਼ਲੀਲ ਵਰਤਾਰਾ, ਅਸ਼ਲੀਲ ਬੋਲੀ, ਅਸ਼ਲੀਲ ਟੀਚਰਾਂ, ਅਸ਼ਲੀਲ ਦੋਹਰੇ ਅਰਥ ਕੱਢਣ ਲੱਗ ਜਾਓ, ਇਹੋ ਜਿਹੇ ਕੁਛ ਕਰਨ ਲੱਗ ਜਾਓ। ਇਹ ਤਾਂ ਫਿਰ ਤੁਸੀਂ ਦੇਖ ਲਓ ਫਿਰ ਜਿਹੜੇ ਵਿੱਦਿਆ ਦੇ ਉੱਚੇ ਮੰਦਰ ਨੇ, ਇਹਨਾਂ ਦਾ ਫਿਰ ਮਾਹੌਲ ਕਿਹੋ ਜਿਹਾ ਬਣੂਗਾ। ਜਦੋਂ ਇਸ ਘਟਨਾ ਦਾ ਸਰਵੇਖਣ ਕਰਦੇ ਆ ਤਾਂ ਇਸ ਘਟਨਾ ਦੇ ਵਿੱਚ ਇੱਕ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜਾਂਦੀ ਹੈ, ਬੁੱਧੀਜੀਵੀਆਂ ਨੂੰ ਇਨਵੋਲਵ ਕੀਤਾ ਜਾਂਦਾ ਹੈ। ਫਿਰ ਅਜੇ ਤੱਕ ਇਹਨਾਂ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਹੋ ਸਕਦੀ? ਕਾਰਵਾਈ ਤਾਂ ਉਹਨਾਂ ਦੇ ਖਿਲਾਫ ਕਰ ਰਹੇ ਨੇ ਨਾ ਜਿਨ੍ਹਾਂ ਨੇ ਮਸਲਾ ਉਭਾਰਿਆ। ਮੈਂ ਕਹਿੰਦਾ ਇੱਕ ਧਿਰਾ ਜਾਬਰ ਧੱਕਾ ਕਰਨ ਵਾਲੀ, ਇੱਕ ਧਿਰਾ ਪੀੜਤ ਧਿਰ ਤੋਂ ਮੰਨ ਲਓ ਕੋਈ ਗਲਤੀ ਵੀ ਹੋ ਜੇ, ਕਿਤੇ ਤਿੱਖੇ ਵੀ ਚੱਲ ਜਾਣ, ਉਹ ਮਾਫੀਯੋਗ ਹੁੰਦੀ ਆ। ਜੇ ਸਕੂਲ ਦੇ ਅਧਿਆਪਕਾਂ ਨੂੰ ਆਹ ਕੁਛ ਹੋ ਰਿਹਾ ਤੇ ਯੂਨੀਵਰਸਿਟੀ ਦਾ ਟੀਚਰ ਇਹੋ ਜਿਹੀ ਗੱਲ ਕਰੇ, ਉਹਦਾ 100 ਗੁਣਾ ਵੱਧ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ। ਜ਼ੁਲਮ ਦਾ ਵਰਤਾਰਾ ਕਿਤੇ ਵੀ ਹੋਵੇ, ਉੱਥੇ ਇਨਸਾਫ ਦੀ ਸਿਆਸਤ ਹੋਣੀ ਚਾਹੀਦੀ ਆ। ਨਹੀਂ ਕਰੋਗੇ ਉਹਦੀ ਸਜ਼ਾ ਤੁਹਾਨੂੰ ਵੀ ਭੁਗਤਣੀ। ਕੀ ਲੱਗਦਾ ਕਿ ਇਸ ਵਕਤ ਜਿਹੜਾ ਇਨਸਾਫ ਦਿਵਾਉਣ ਵਾਲੀਆਂ ਧਿਰਾਂ ਨੇ ਜਾਂ ਜਥੇਬੰਦੀਆਂ ਦੀ ਭੂਮਿਕਾ ਦੀ ਗੱਲ ਕੀਤੀ ਜਾਂਦੀ ਹੈ, ਫਿਰ ਉਹਨਾਂ ਦੀ ਭੂਮਿਕਾ ਇਸ ਵਕਤ ਕੀ ਹੋਣੀ ਚਾਹੀਦੀ? ਪੰਜਾਬ ਦਾ ਵੱਡਾ ਦਿਖਾਂਤ ਇਹ ਆ, ਕਿਸੇ ਵੀ ਮਸਲੇ ਤੇ ਇਨਸਾਫ ਦੀ ਸਿਆਸਤ ਨਹੀਂ ਕੀਤੀ ਗਈ, ਵੋਟਾਂ ਦੀ ਸਿਆਸਤ ਕੀਤੀ ਗਈ ਆ। ਫਿਰ ਠੀਕ ਆ, ਜਿਹੜੇ ਲੋਕ ਆ, ਆਵਾਜ਼ੇ ਖਲਕ, ਆਵਾਜ਼ੇ ਖੁਦਾ, ਲੋਕਾਂ ਨੇ ਹਰ ਇੱਕ ਨੂੰ ਉਹਦੀ ਸਿਆਸੀ ਸਜ਼ਾ ਦੇਤੀ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀ ਤੇ ਅਧਿਆਪਕ ਦਾ ਇੱਕ ਤਰ੍ਹਾਂ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਇੰਨਾ ਜ਼ਿਆਦਾ ਗੂੜਾ ਸੰਬੰਧ ਹੈ ਜਿਵੇਂ ਨਹੁੰ ਅਤੇ ਮਾਸ ਦਾ, ਤੇ ਇਸੇ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਚਿੰਤਤ ਕੀਤਾ ਏ, ਤੇ ਉੱਥੇ ਅਧਿਆਪਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਵੱਡੇ ਸਵਾਲੀਆ ਚਿੰਨ੍ਹ ਵੀ ਲਗਾਏ ਨੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੈ, ਔਰ ਇਸੇ ਨੂੰ ਲੈ ਕੇ ਜਸ਼ਨਦੀਪ ਕੌਰ ਦੀ ਮੌਤ ਹੋ ਜਾਂਦੀ ਹੈ, ਜਾਂ ਕੁਝ ਅਣਗਹਿਲੀਆਂ ਨੇ, ਜਾਂ ਮੈਂਟਲੀ ਟੌਰਚਰ ਵੀ ਕੀਤਾ ਗਿਆ। ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਜ। ਇੰਨੇ ਮਹੀਨਿਆਂ ਬਾਅਦ ਜਿਹੜਾ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ, ਤਾਂ ਮਾਲਵਿੰਦਰ ਸਿੰਘ ਮਾਲੀ ਨੇ ਮੇਰੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਾਲੀ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਵੱਡਾ ਸਵਾਲ ਹੈ ਕਿ ਜਸ਼ਨਦੀਪ ਕੌਰ ਇੱਕ ਆਮ ਸਧਾਰਨ ਘਰ ਦੀ ਲੜਕੀ ਹੈ, ਉਹਦੇ ਪਿਤਾ ਦੀ ਮਜ਼ਦੂਰੀ ਕਰਦੇ ਨੇ। ਉਸ ਬੱਚੀ ਦੀ ਮੌਤ ਹੋ ਜਾਣਾ ਕਿਵੇਂ ਦੇਖਦੇ ਹੋ ਜੀ ਪੂਰੇ ਸਮੁੱਚੇ ਵਰਤਾਰੇ ਨੂੰ? ਅਸਲ ਗੱਲ ਇਹ ਹੈ ਜੀ, ਇਹ ਸਵਾਲ ਹੈਗਾ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਦਾ। ਜਿਵੇਂ ਆਪਾਂ ਕਹਿੰਦੇ ਆ ਵੀ ਡਾਕਟਰ ਰੱਬ ਦਾ ਰੂਪ ਹੁੰਦਾ, ਅਧਿਆਪਕ ਨੂੰ ਅਸੀਂ ਗੁਰੂ ਮੰਨ ਕੇ ਚੱਲਦੇ ਹਾਂ। ਅਧਿਆਪਕ ਨੇ ਬੱਚੇ ਨੂੰ ਤਰਾਸ਼ਣਾ ਹੁੰਦਾ, ਉਹਨੂੰ ਸਹੀ ਸੋਝੀ ਦੇਣੀ ਹੁੰਦੀ ਆ। ਮਤਲਬ ਅੱਜ ਕੱਲ੍ਹ ਤਾਂ ਐਜੂਕੇਸ਼ਨ ਦਾ ਮਤਲਬ ਇਹ ਬਣ ਗਿਆ ਟੂ ਚੇਂਜ ਦਾ ਬਿਹੇਵੀਅਰ ਆਫ ਏ ਸਟੂਡੈਂਟ। ਪਹਿਲਾਂ ਇਹ ਸੀ ਵੀ ਅਧਿਆਪਕ ਦਾ ਤਰੀਕਾ ਸੀ ਟੂ ਪੁਸ਼ਨ, ਵੀ ਜਿੰਨਾ ਅਧਿਆਪਕ ਕੋਲੇ ਗਿਆਨ ਆ ਬੱਚੇ ਦੇ ਦਿਮਾਗ 'ਚ ਤੁੰਨ ਦੋ, ਭਰ ਦੋ। ਹਾਲਾਤ 'ਚ ਬਹੁਤ ਵੱਡੀ ਤਬਦੀਲੀ ਆ ਗਈ। ਹੁਣ ਇਹ ਆ ਟੀਚਰ ਦਾ ਫਰਜ਼ ਇਹ ਆ ਟੂ ਚੇਂਜ ਦਾ ਬਿਹੇਵੀਅਰ ਆਫ ਦ ਸਟੂਡੈਂਟ, ਬੱਚੇ ਦੇ ਵਰਤਾਅ ਨੂੰ ਚੇਂਜ ਕਰਨਾ। ਹੁਣ ਇਹ ਵਰਤਾਅ ਮੈਂ ਤੁਹਾਨੂੰ ਦੱਸਦਾ, ਮੈਂ ਹਵਾਲਾ ਵੀ ਦਿੱਤਾ ਸੀ, ਰਸੂਲ ਹਮਜ਼ਾ ਤੋਬ ਦਾ ਇਹ ਕਹਿਣਾ, ਕਹਿੰਦਾ ਸਮਾਜਿਕ ਸਰੋਕਾਰਾਂ ਤੋਂ ਸੱਖਣਾ ਕੋਈ ਵੀ ਵਿਅਕਤੀ ਅਨਪੜ੍ਹ ਹੁੰਦਾ, ਚਾਹੇ ਉਹ ਡਾਕਟਰ ਹੋਵੇ, ਇੰਜੀਨੀਅਰ ਹੋਵੇ,
ਵਿਗਿਆਨੀ ਹੋਵੇ, ਚਾਹੇ ਉਹ ਅਧਿਆਪਕ ਹੀ ਕਿਉਂ ਨਾ ਹੋਵੇ। ਇਸ ਕਰਕੇ ਇਹ ਕਹਿ ਦੇਣਾ ਵੀ ਕਿਉਂਕਿ ਉਹ ਅਧਿਆਪਕ ਉਹਦੇ ਸਾਰੇ ਗੁਨਾਹ ਮਾਫ ਆ, ਇਹ ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਤੁਹਾਨੂੰ ਖਾਸ ਕਰਕੇ ਇੱਕ ਪਿੰਡ ਦੀ ਕੁੜੀ ਆ, ਗਰੀਬ ਘਰ ਦੀ ਕੁੜੀ ਆ, ਦੇਖੋ ਬੱਚੇ ਖਾਤਰ ਅਧਿਆਪਕ ਖਾਤਰ ਬੱਚੇ ਸਾਰੇ ਬਰਾਬਰ ਹੁੰਦੇ ਨੇ, ਸਭ ਦਾ ਖਿਆਲ ਰੱਖਦਾ, ਪਰ ਜਿੱਥੇ ਉਹਨੂੰ ਪਤਾ ਹੁੰਦਾ ਕੋਈ ਸਮੱਸਿਆ ਵਾਲਾ ਬੱਚਾ ਜਾਂ ਉਹਨੂੰ ਕੋਈ ਘਰਾਂ 'ਚ ਸਮੱਸਿਆ ਵਾ ਜਾਂ ਕਿਸੇ ਹੋਰ, ਉਹਦੇ ਵੱਲੋਂ ਵੱਧ ਧਿਆਨ ਦਿੰਦਾ। ਵੱਧ ਧਿਆਨ ਦੇਣ ਦਾ ਮਤਲਬ ਜੇ ਕੋਈ ਸੰਕਟ 'ਚ ਬੱਚਾ ਫਸਿਆ ਹੋਇਆ, ਉਹਦੀ ਸਮਝ ਸੁਧਾਰਨੀ ਹੁੰਦੀ ਆ ਵੀ ਕੋਈ ਗੱਲ ਨਹੀਂ, ਇੰਨੀਆਂ ਜਿਹੀਆਂ ਗੱਲਾਂ ਆਉਂਦੀਆਂ ਨੇ, ਆਪਾਂ ਨੂੰ ਐਂ ਸੋਚਣਾ, ਮਤਲਬ ਉਹਦਾ ਨਜ਼ਰੀਆ ਬਦਲਣਾ ਹੁੰਦਾ ਬੱਚੇ ਦਾ ਸਾਰੇ ਸਮਾਜ ਪ੍ਰਤੀ, ਘਟਨਾਵਾਂ ਪ੍ਰਤੀ। ਹੁਣ ਇਹ ਕਹਿੰਦੇ ਨੇ ਉਹਦੇ ਆਪ ਸਖਤ ਆ, ਉਹ ਇਹ ਚਾਹੁੰਦਾ ਵੀ ਮੇਰੇ ਬੱਚੇ ਬਹੁਤ ਵੱਡੇ ਬਣਨ, ਉਹ ਰਹਿਤ ਨਹੀਂ ਦਿੰਦਾ ਕੋਈ। ਚੰਗੀ ਗੱਲ ਆ, ਵੈਸੇ ਤਾਂ ਅੱਜ ਕੱਲ੍ਹ ਇਹ ਹੈ ਵੀ ਬਾਹਲੀ ਸਖਤੀ ਦੀ ਆਗਿਆ ਵੀ ਹੈ ਨਹੀਂ, ਪਰ ਇਹ ਕਿਹੜਾ ਅਧਿਆਪਕ ਦਾ ਜੀ ਅਸ਼ਲੀਲ ਵਰਤਾਰਾ। ਜੇ ਬੱਚਿਆਂ ਨੂੰ ਤੁਸੀਂ ਪਿਆਰ ਕਰਦੇ ਹੋ, ਤੁਸੀਂ ਚਾਹੁੰਦੇ ਹੋ ਇਹ ਵੱਡੇ ਬਣਨ, ਤੁਸੀਂ ਚਾਹੁੰਦੇ ਹੋ ਇਹ ਹੋਰ ਅੱਗੇ ਜਾਣ, ਤੇ ਉਹਨਾਂ ਪ੍ਰਤੀ ਅੱਜ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ? ਜਿਹੜੀ ਜਾਂਚ ਰਿਪੋਰਟ ਕਹਿੰਦੀ ਆ, ਖੁਦ BC ਕਹਿ ਰਿਹਾ ਵੀ ਇਸ ਅਧਿਆਪਕ ਦਾ ਜਿਹੜਾ ਵਰਤਾਓ ਆ ਉਹ ਅਸ਼ਲੀਲ ਰਿਹਾ, ਤੇ ਤੁਸੀਂ ਉਹ ਜਾਂਚ ਰਿਪੋਰਟ ਵੀ ਦੱਬੀ ਬੈਠੇ ਹੋ। ਤੁਹਾਡਾ ਸਾਰਾ ਜ਼ੋਰ ਲੱਗਿਆ ਆ ਵੀ ਜਿਹੜਿਆਂ ਨੇ ਗਵਾਹੀਆਂ ਦਿੱਤੀਆਂ ਨੇ ਉਹਨਾਂ ਨੂੰ ਮੁਕਰਾਈਏ ਕਿਵੇਂ। ਜੇ BC ਇੰਨੀ ਗੱਲ ਕਹਿ ਰਿਹਾ ਕਿ ਜਿਹੜਾ ਪ੍ਰੋਫੈਸਰ ਸੁਰਜੀਤ ਦਾ ਵਰਤਾਰਾ ਇਸ ਤਰੀਕੇ ਦਾ ਅਸ਼ਲੀਲ ਹੈ ਬੱਚੇ ਬੱਚੀਆਂ ਦੇ ਨਾਲ, ਫਿਰ ਕੀ ਲੱਗਦਾ ਕਿ ਉਹਦੇ ਹੱਕ ਦੇ ਵਿੱਚ ਭੁਗਤਣਾ ਅਜਿਹੀ ਕਿਹੜੀ ਮਜਬੂਰੀ ਉਹਨਾਂ ਦੀ? ਨਹੀਂ, ਮਜਬੂਰੀ ਕੀ ਹੁੰਦੀ ਆ ਜੀ, ਜਦੋਂ ਹੁੰਦਾ ਨਾ ਧਰਮ ਨਾਲੋਂ ਧੜਾ ਪਿਆਰਾ ਹੋ ਜੇ, ਆਮ ਤੌਰ ਤੇ ਉਹ ਆ। ਫਿਰ ਹੁਣ ਧੜਾ, ਹੁਣ ਉਹਦੀ ਐਕਸਟੈਂਸ਼ਨ ਦਾ ਸਵਾਲ ਵੀ ਹੈਗਾ, ਹਾਂ ਜਿਵੇਂ ਪਤਾ ਲੱਗਿਆ ਵੀ ਉਹ ਕਰ ਰਹੀ ਆ, ਸਰਕਾਰ ਤੱਕ ਵੀ ਜਾਣਾ। ਸੋ ਇਸ ਕਰਕੇ ਜਦੋਂ ਉਹ ਇੱਕ ਕਹਾਵਤ ਨਹੀਂ ਬਣੀ ਵੀ ਜਿੱਥੇ ਸਾਡਾ ਆਨੰਦ ਘੁੱਪ ਉੱਥੇ ਗਧੀ ਮਰੀ ਦਾ ਕੋਈ ਨਹੀਂ ਦੋਸ਼। ਹੁਣ ਜਿਹੜੇ ਕਾਮਰੇਡ ਗਰੁੱਪ ਨੇ ਜਦੋਂ ਇਹ ਧੜੇ ਬਣਾ ਕੇ ਚੱਲਦੇ ਨੇ ਨਾ ਜੀ, ਉਦੋਂ ਇੱਕ ਧਿਰ ਨਾਲ ਬੇਇਨਸਾਫੀ ਹੋ ਜਾਂਦੀ ਹੈ। ਹੁਣ ਤੁਸੀਂ ਆ 1058 'ਚ ਪੰਜਾਬੀ ਦਾ ਪੇਪਰ ਹੋਇਆ ਜੀ, ਉਹ 'ਚ ਕਿੰਨੀਆਂ ਗਲਤੀਆਂ ਸੀ, ਤੇ ਪ੍ਰੋਫੈਸਰ ਸੁਰਜੀਤ ਦੇ ਪੜ੍ਹਾਏ ਹੋਏ ਉਹੀ ਵੱਧ ਤੋਂ ਵੱਧ ਸਿਲੈਕਟ ਕਿਵੇਂ ਹੋ ਗਏ ਜੀ? ਮੈਨੂੰ ਇਹ ਦੱਸੋ। ਪਰਚਾ ਲੀਕ ਵੀ ਹੋਇਆ, ਰੱਦ ਹੋ ਗਿਆ ਨਾ ਜੀ। ਗਲਤੀ ਕਿਹਦੀ? ਕਹਿੰਦੇ ਨਾਨੀ ਖਾਸਮ ਕਰੇ ਦੋ ਤਾਂ ਚੱਟੀ ਭਰੇ। ਗਲਤੀ ਸਿਸਟਮ ਦੀ, ਸਰਕਾਰਾਂ ਦੀ ਜਾਂ ਉਹਦੀ, ਤੇ ਉੱਥੇ ਵੀ ਇੱਕ ਵਿਚਾਰੀ ਕੁੜੀ ਖੁਦਕੁਸ਼ੀ ਕਰ ਗਈ ਨਾ ਜੀ ਸਾਨੂੰ। ਸੋ ਇਸ ਕਰਕੇ ਇਹ ਸਮਾਜਿਕ ਸਰੋਕਾਰਾਂ ਪ੍ਰਤੀ ਗੈਰ ਸੰਵੇਦਨਸ਼ੀਲਤਾ, ਇਹੀ ਜੀ ਗੱਲ ਨੂੰ ਤਾਂ ਸਮਾਂ ਤੇ ਮੈਂ ਕਹਿੰਦਾ ਅਧਿਆਪਕ ਕਿਸੇ ਨੂੰ ਧੱਕਾ ਮਾਰਦੇ, ਮਤਲਬ ਸਖਤ ਸ਼ਬਦ ਬੋਲਦੇ, ਉਹ ਚੱਕਰ ਹੋ ਰਿਹਾ, ਉਹਨੂੰ ਛੱਡਿਆ ਜਾ ਸਕਦਾ ਵੀ ਨਹੀਂ ਯਾਰ ਰਵੱਈਆ ਥੋੜਾ ਜਿਹਾ ਨਰਮ ਰੱਖੋ। ਪਰ ਤੁਸੀਂ ਜਿਹੜੀਆਂ ਮਤਲਬ ਗਰਲ ਕੁੜੀਆਂ ਨੇ ਉਹਨਾਂ ਪ੍ਰਤੀ ਤੁਸੀਂ ਅਸ਼ਲੀਲ ਵਰਤਾਰਾ, ਅਸ਼ਲੀਲ ਬੋਲੀ, ਅਸ਼ਲੀਲ ਟੀਚਰਾਂ, ਅਸ਼ਲੀਲ ਦੋਹਰੇ ਅਰਥ ਕੱਢਣ ਲੱਗ ਜਾਓ, ਇਹੋ ਜਿਹੇ ਕੁਛ ਕਰਨ ਲੱਗ ਜਾਓ, ਇਹ ਤਾਂ ਫਿਰ ਤੁਸੀਂ ਦੇਖ ਲਓ ਫਿਰ ਜਿਹੜੇ ਵਿੱਦਿਆ ਦੇ ਉੱਚੇ ਮੰਦਰ ਨੇ ਇਹਨਾਂ ਦਾ ਫਿਰ ਮਾਹੌਲ ਕਿਹੋ ਜਿਹਾ ਬਣੂਗਾ। ਤੇ ਜੇ ਘਟਨਾ ਜਿਹੜੀ ਸਾਹਮਣੇ ਆ ਗਈ, ਜੇ ਉਹਨੂੰ ਤੁਸੀਂ ਸਖਤੀ ਨਾਲ ਨਹੀਂ ਨਜਿੱਠਦੇ ਤਾਂ ਭਵਿੱਖ ਦੇ ਵਿੱਚ ਕਿਹੜੀਆਂ ਸ਼ਕਤੀਆਂ ਨੂੰ ਬਲ ਮਿਲੂਗਾ ਜੀ? ਕੀ ਹਾਲ ਹੋਊਗਾ ਇਹ ਸਾਰੇ? ਅੱਜ ਤਾਂ ਸਾਡੇ ਹਾਲ ਇਹ ਆ ਵੀ ਉੱਚੇ ਅਦਾਰਿਆਂ 'ਚ ਕੁੜੀਆਂ ਦੀ ਗਿਣਤੀ ਵੱਧ ਆ, ਉਹਨਾਂ ਦੇ ਹੋਸਟਲ ਘੱਟ ਨੇ, ਵਿਦਿਆਰਥਣਾਂ ਜਾ ਰਹੀਆਂ ਨੇ। ਆ ਹੁਣ ਦੇਵੀ ਲਾਲ ਯੂਨੀਵਰਸਿਟੀ ਦੇ ਵਿੱਚ ਆ ਗਈ ਨਾ ਇੱਕ ਚਿੱਠੀ, ਕਿੰਨੀ ਉਹਨੇ ਗਾਹਾਂ ਵਿਦਿਆਰਥਣਾਂ ਨੇ ਵੀ ਫਲਾਨਾ ਪ੍ਰੋਫੈਸਰ ਆ ਜਿਹੜਾ ਸਾਡੇ ਨਾਲ ਅਸ਼ਲੀਲ ਹਰਕਤਾਂ ਕਰਦਾ। ਸੋ ਇਸ ਕਰਕੇ ਇਹ ਕਹਿ ਦੇਣਾ ਵੀ ਅਧਿਆਪਕ ਦੇ ਸਾਰੇ ਗੁਨਾਹ ਮਾਫ ਨੇ ਜਾਂ ਸਾਰੇ ਕਾਮਰੇਡਾਂ ਵੱਲੋਂ, ਕਿਉਂਕਿ ਉਹ ਕਾਮਰੇਡ ਕਿਹੜੇ ਨੇ ਜੀ? ਇਹ ਠੱਪਾ ਲੱਗਿਆ ਹੋਇਆ ਕਾਮਰੇਡੀ ਦਾ, ਰੁਜ਼ਗਾਰਵਾਦੀ ਨੇ। ਮਤਲਬ ਇਹ ਤਾਂ ਕਹਿੰਦੇ ਨੇ, ਉਹ ਕਹਿਣ ਨੂੰ ਤਾਂ ਚਾਹੇ ਕਹਿ ਦੇਣ, ਪਰ ਇਹ ਤਾਂ ਕਹਿੰਦੇ ਵੀ ਨਹੀਂ। ਇਹ ਤਾਂ ਕਹਿੰਦੇ ਨੇ ਰੱਬਾ ਸਭ ਦਾ ਭਲਾ ਕਰੀ, ਪਰ ਸ਼ੁਰੂ ਤੋਂ ਸਾਡੇ ਤੋਂ ਕਰੀ। ਕੁਝ ਮਹੀਨੇ ਪਹਿਲਾਂ ਤਰਨਤਾਰਨ ਦੇ ਇੱਕ ਸਕੂਲ ਦੇ ਵਿੱਚ ਅਜਿਹੀ ਘਟਨਾ ਵਾਪਰੀ ਸੀ ਤੇ ਉਸੇ ਅਧਿਆਪਕ ਨੂੰ ਡਿਸਮਿਸ ਕੀਤਾ ਗਿਆ, ਫੌਜਦਾਰੀ ਮੁਕੱਦਮਾ ਦਰਜ ਕਰਕੇ ਕਾਰਵਾਈ ਹੋਈ। ਤੇ ਜਦੋਂ ਇਸ ਘਟਨਾ ਦਾ ਸਰਵੇਖਣ ਕਰਦੇ ਹਾਂ ਤਾਂ ਇਸ ਘਟਨਾ ਦੇ ਵਿੱਚ ਇੱਕ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜਾਂਦੀ ਹੈ, ਬੁੱਧੀਜੀਵੀਆਂ ਨੂੰ ਇਨਵੋਲਵ ਕੀਤਾ ਜਾਂਦਾ ਹੈ। ਫਿਰ ਅਜੇ ਤੱਕ ਇਹਨਾਂ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਹੋ ਸਕਦੀ? ਕਾਰਵਾਈ ਤਾਂ ਉਹਨਾਂ ਦੇ ਖਿਲਾਫ ਕਰ ਰਹੇ ਨੇ ਨਾ ਜਿਨ੍ਹਾਂ ਨੇ ਮਸਲਾ ਉਭਾਰਿਆ। ਮੈਂ ਕਹਿੰਦਾ ਇੱਕ ਤੇਰਾ ਜਾਬਰ ਧੱਕਾ ਕਰਨ ਵਾਲੀ, ਇੱਕ ਤੇਰਾ ਪੀੜਤ ਧਿਰ ਤੋਂ ਮੰਨ ਲਓ ਕੋਈ ਗਲਤੀ ਵੀ ਹੋ ਜੇ, ਕਿਤੇ ਤਿੱਖੇ ਵੀ ਚੱਲ ਜਾਣ, ਉਹ ਮਾਫੀਯੋਗ ਹੁੰਦੀ ਆ। ਜੇ ਸਕੂਲ ਦੇ ਅਧਿਆਪਕਾਂ ਨੂੰ ਆਹ ਕੁਛ ਹੋ ਰਿਹਾ ਤੇ ਯੂਨੀਵਰਸਿਟੀ ਦਾ ਟੀਚਰ ਇਹੋ ਜਿਹੀ ਗੱਲ ਕਰੇ, ਉਹਦਾ 100 ਗੁਣਾ ਵੱਧ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ। ਤੇ ਵਿਦਿਆਰਥੀਆਂ ਨੂੰ ਰਸਟੀਕੇਟ ਕਰਨ ਤੁਰ ਪਏ ਵੀ ਇਹਦਾ ਮਤਲਬ ਜੇ ਅੱਜ ਉਹ ਵਿਦਿਆਰਥੀਆਂ ਨੂੰ ਇਹ ਸਜ਼ਾ ਮਿਲਦੀ ਆ, ਕੱਲ੍ਹ ਨੂੰ ਇਹੀ ਜਿਹੀ ਘਟਨਾਵਾਂ ਹੋਊ, ਉਹਦੇ ਬਾਰੇ ਕੌਣ ਬੋਲੂ ਜੀ? ਇਹ ਕਿਹੜਾ ਰਾਹ ਪਾ ਰਹੇ ਨੇ ਜੀ? ਇਹਦਾ ਮਤਲਬ ਅਧਿਆਪਕਾਂ ਨੂੰ ਖੁੱਲੀ ਛੁੱਟੀ ਆ, ਤੇ ਜੇ ਕੋਈ ਉਹਨਾਂ ਦੇ ਖਿਲਾਫ ਬੋਲੂ ਉਹਨੂੰ ਸਜ਼ਾ ਭੁਗਤਣੀ ਪਊ। ਸੋ ਇਸ ਕਰਕੇ ਖਤਰਨਾਕ ਟਰੈਂਡ ਆ ਜੀ। ਸਾਨੂੰ ਇਨਸਾਫ ਦੀ ਸਿਆਸਤ ਕਰਨੀ ਚਾਹੀਦੀ ਆ। ਤੇ ਉਹ ਗੱਲ ਆ ਨਾ ਵੀ ਜਿੱਥੇ ਸਾਡਾ ਆਨੰਦ ਘੁੱਪ ਉੱਥੇ ਗਧੀ ਮਰੀ ਦਾ ਕੋਈ ਨਹੀਂ ਦੋਸ਼, ਇਹ ਤੋਂ ਛੱਡਣਾ ਪੈਣਾ, ਚਾਹੇ ਕੋਈ ਵੀ ਹੋਵੇ।
ਪੀੜਤ ਧਿਰ ਦੇ ਵੀ ਕਿਤੇ ਨਾ ਕਿਤੇ ਦੋਸ਼ ਨਜ਼ਰ ਆਉਂਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਲੋਕਾਂ ਦੇ ਵਿਰੁੱਧ ਕਾਰਵਾਈ ਇਸ ਕਰਕੇ ਨਹੀਂ ਹੋ ਸਕੀ ਕਿ ਸਰਕਾਰ ਦੇ ਨਾਲ ਹੱਥ ਰਲੇ ਹੋਏ ਆ, ਵੱਡੇ ਵੱਡੇ ਮੰਤਰੀਆਂ ਦੇ ਨਾਲ ਬਹੁਤ ਨੇੜਤਾ ਹੈ ਪ੍ਰੋਫੈਸਰ ਸਾਹਿਬ ਹੁਣਾਂ ਦੀ। ਹੈਗੀ ਆ ਜੀ, ਹੈਗੀ ਆ ਬਹੁਤ ਤਰ੍ਹਾਂ ਨਾਲ। ਉਹਨਾਂ ਦੇ ਹੱਕ 'ਚ ਵੀ ਇੱਕ ਧਿਰ ਖੜੀ ਆ, ਉਹਨਾਂ ਦੇ ਹੱਕ 'ਚ ਮੁਜ਼ਾਹਰਾ ਵੀ ਕੀਤਾ, ਪਰ ਉਹਨਾਂ ਦੇ ਨੈਤਿਕ ਤੌਰ ਤੇ ਉਹਨਾਂ 'ਚ ਬਲ ਹੈ ਨਹੀਂ, ਤਾਕਤ ਤੌਰ ਤੇ ਵੀ ਹੈ ਨਹੀਂ ਉਹਨਾਂ ਦੀ, ਜਿਹਦੇ ਕਰਕੇ ਫਿਰ ਸਾਰਾ ਜਿਹਨੂੰ ਆਪਾਂ ਕਹਿ ਦਈਏ ਸਿਸਟਮ ਕਹਿ ਲਓ, ਯੂਨੀਵਰਸਿਟੀ ਅਧਿਕਾਰੀ ਕਹਿ ਲਓ ਜਾਂ ਸਰਕਾਰਾਂ ਕਹਿ ਲਓ, ਉਹਨਾਂ ਦਾ ਸਾਥ ਮਿਲ ਰਿਹਾ ਉਹਨਾਂ ਨੂੰ। ਤੇ ਉਹਨਾਂ ਬੱਚਿਆਂ ਤੇ ਉਹਨਾਂ ਦਾ ਭਵਿੱਖ ਖਰਾਬ ਕਰਨ ਦੀਆਂ, ਦੇਖੋ ਤੁਸੀਂ ਰਸਟੀਕੇਟ ਕਰਦੇ ਹੋ, ਕੋਈ PhD ਕਰਦਾ, ਸਖਤੀ ਉਹਨਾਂ ਤੇ ਕੀਤੀ ਜਾ ਰਹੀ ਹੈ। ਉਹੀ ਤੁਸੀਂ ਆਪਣੇ ਪੰਜਾਬ ਦਾ ਹਾਲ ਨਹੀਂ ਦੇਖਿਆ ਤੁਸੀਂ, ਜਿਨ੍ਹਾਂ ਨੇ ਮੁੰਡਿਆਂ ਦਾ ਸ਼ਿਕਾਰ ਖੇਡਿਆ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਨਾ, ਤੇ ਉਹ ਪੁਸ਼ਤ ਪਨਾਹੀ ਕਰਨ ਵਾਲੇ ਅੱਜ ਕਿੱਥੇ ਨੇ? ਤੇ ਨਿਕਲ ਕੀ ਰਿਹਾ? ਬੰਡਾਲੇ ਦੀ ਥਾਂ ਤੇ ਜਿਹੜੇ ਮਾਰੇ, ਇਹ ਤਾਂ ਇੱਕ ਗੱਲ ਆ ਨਾ, ਟਿਪ ਆਫ ਦੀ ਆਈਸਬਰਗ ਆ ਬਾਈ ਜੀ। ਜੇ ਤੁਸੀਂ ਇਹ ਸਾਰੇ ਵਰਤਾਰੇ ਦੀ ਜਾਂਚ ਕਰਾਓ, ਇਹ ਚੋਂ ਇਹੋ ਜਿਹਾ ਕੁਝ ਨਿਕਲੂ ਨਾ, ਮਤਲਬ ਤੁਸੀਂ ਹੈਰਾਨ ਹੋ ਜਾਓਗੇ ਵੀ ਜਿਵੇਂ ਮੁੰਡਿਆਂ ਦਾ ਸ਼ਿਕਾਰ ਖੇਡਿਆ ਤੇ ਜਿਵੇਂ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ। ਹੁਣ ਭਾਈ ਕੌਂਕੇ ਸਾਹਿਬ ਨੇ, ਮੈਂ ਕਹਿੰਦਾ ਠੀਕ ਆ ਮੁਕਾਬਲਾ ਹੋ ਗਿਆ, ਪਰ 99% ਮੁਕਾਬਲੇ ਝੂਠੇ ਨੇ ਜੀ। ਪੰਜਾਬ 'ਚ ਇੱਕ ਵੀ ਹਿੰਦੂ ਦਾ ਕਤਲ ਇਹੋ ਜਿਹਾ ਨਹੀਂ ਜਿਹੜਾ ਸਰਕਾਰੀ ਰਿਕਾਰਡ 'ਚ ਦਰਜ ਨਾ ਹੋਇਆ ਹੋਵੇ ਤੇ ਉਹਨੂੰ ਸਰਕਾਰੀ ਸਹਾਇਤਾ ਨਾ ਮਿਲੀ ਹੋਵੇ। ਤੇ ਲੜਨ ਵਾਲੀ ਜਿਹੜੀ ਧਿਰ ਸੀ, ਜਿੱਥੇ ਮੁਕਾਬਲੇ ਹੋਏ ਪਛਾਣ ਵੀ ਹੋ ਗਈ, ਆ ਮਾਰੇ ਗਏ, ਉਹਨਾਂ ਦੇ ਸੰਸਕਾਰ ਨਹੀਂ ਹੋਣ ਦਿੱਤੇ, ਤੁਹਾਨੂੰ ਪਤਾ। ਫਿਰ ਅਣਪਛਾਤੀਆਂ ਲਾਸ਼ਾਂ, ਜਿਹਦੀ ਪਛਾਣ ਕਰਦਾ ਕਰਦਾ ਖਾਲੜੀ ਨੂੰ ਅਣਪਛਾਤਾ ਬਣਾਤਾ। ਫਿਰ ਭਾਈ ਕੌਂਕੇ ਵਰਗੇ ਬਹੁਤ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ, ਮਤਲਬ ਤੁਸੀਂ ਕਿੰਨੇ ਕਿੰਨੇ ਬੰਦੇ ਨੇ ਜਿਹੜੇ ਭਗੌੜੇ ਕਰਾਰ ਦਿੱਤੇ ਹੋਏ ਨੇ, ਉਹ ਵਾਂਟਡ ਦੀ ਲਿਸਟ 'ਚ ਹੈ ਨਹੀਂ। ਇਹਦਾ ਮਤਲਬ ਕੀ ਆ? ਸੋ ਇਸ ਕਰਕੇ ਮਤਲਬ ਜ਼ੁਲਮ ਦਾ ਵਰਤਾਰਾ ਕਿਤੇ ਵੀ ਹੋਵੇ, ਉੱਥੇ ਇਨਸਾਫ ਦੀ ਸਿਆਸਤ ਹੋਣੀ ਚਾਹੀਦੀ ਆ। ਨਹੀਂ ਕਰੋਗੇ ਉਹਦੀ ਸਜ਼ਾ ਤੁਹਾਨੂੰ ਵੀ ਭੁਗਤਣੀ ਪਊ। ਜਸ਼ਨਦੀਪ ਕੌਰ ਦੇ ਮਸਲੇ ਦੇ ਵਿੱਚ ਜੇ ਇਨਸਾਫ ਨੂੰ ਲੈ ਕੇ ਗੱਲ ਕੀਤੀ ਜਾਵੇ ਤੇ ਜਦੋਂ ਨਿਜ਼ਾਮ ਦੇ ਕੋਲੋਂ ਜਸਟਿਸ ਇਨਸਾਫ ਨਹੀਂ ਮਿਲਦਾ ਤੇ ਫਿਰ ਲੋਕਾਂ ਦੀ ਆਵਾਜ਼ ਨੂੰ ਵੱਡਿਆਂ ਮੰਨਿਆ ਜਾਂਦਾ ਕਿ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਪੀੜਤ ਧਿਰਾਂ ਦੇ ਹੱਕ ਦੇ ਵਿੱਚ ਨਿੱਤਰਦੇ ਨੇ। ਕੀ ਲੱਗਦਾ ਕਿ ਇਸ ਵਕਤ ਜਿਹੜਾ ਇਨਸਾਫ ਦਿਵਾਉਣ ਵਾਲੀਆਂ ਧਿਰਾਂ ਨੇ ਜਾਂ ਜਥੇਬੰਦੀਆਂ ਦੀ ਭੂਮਿਕਾ ਦੀ ਗੱਲ ਕੀਤੀ ਜਾਂਦੀ ਹੈ, ਫਿਰ ਉਹਨਾਂ ਦੀ ਭੂਮਿਕਾ ਇਸ ਵਕਤ ਕੀ ਹੋਣੀ ਚਾਹੀਦੀ ਹੈ? ਨਹੀਂ, ਉਹ ਭੂਮਿਕਾ ਜੋ ਅਦਾ ਕਰ ਰਹੇ ਨੇ ਉਹਨਾਂ ਦੀ ਕੀਮਤ ਦੇਣੀ ਪਊ ਜੀ ਉਹਨਾਂ ਨੂੰ। ਜਿਨ੍ਹਾਂ ਨੇ ਬਾਈਬਲ ਕਲਾਮ ਬਰਗਾੜੀ ਕਾਂਡ ਤੇ ਇਨਸਾਫ ਦੀ ਸਿਆਸਤ ਕਰਨ ਦੀ ਥਾਂ ਵੋਟਾਂ ਦੀ ਸਿਆਸਤ ਕੀਤੀ ਨਾ, ਕਿੱਥੇ ਨੇ ਅੱਜ ਉਹ? ਦੇਖੋ, ਇੱਕ ਤਾਂ ਆਪਾਂ ਕਹਿ ਦਿੰਦੇ ਕੁਦਰਤ ਦੀ ਕਚਹਿਰੀ, ਪ੍ਰਮਾਤਮਾ ਦੀ ਕਚਹਿਰੀ, ਇੱਕ ਲੋਕਾਂ ਦੀ ਕਚਹਿਰੀ ਵੀ ਆ ਨਾ ਜੀ। ਮਤਲਬ ਪੰਜਾਬ ਦਾ ਵੱਡਾ ਦਿਖਾਂਤ ਇਹ ਆ, ਕਿਸੇ ਵੀ ਮਸਲੇ ਤੇ ਇਨਸਾਫ ਦੀ ਸਿਆਸਤ ਨਹੀਂ ਕੀਤੀ ਗਈ, ਵੋਟਾਂ ਦੀ ਸਿਆਸਤ ਕੀਤੀ ਗਈ ਆ। ਫਿਰ ਠੀਕ ਆ, ਜਿਹੜੇ ਲੋਕ ਆ, ਆਵਾਜ਼ੇ ਖਲਕ, ਆਵਾਜ਼ੇ ਖੁਦਾ, ਲੋਕਾਂ ਨੇ ਹਰ ਇੱਕ ਨੂੰ ਉਹਦੀ ਸਿਆਸੀ ਸਜ਼ਾ ਦੇਤੀ। ਤੇ ਹੁਣ ਵਾਲੇ ਨੇ ਜਿਹੜੇ ਛਾਲਾਂ ਮਾਰਦੇ ਫਿਰਦੇ ਨੇ, ਆਉਣ ਵਾਲੇ ਸਮੇਂ 'ਚ ਇਹਨਾਂ ਦਾ ਵੀ ਪਤਾ ਲੱਗ ਜੂ। ਸੋ ਇਹੀ ਆ ਨਾ ਜੀ, ਜਦੋਂ ਆਪਾਂ ਕਹਿੰਦੇ ਆ ਮਤਲਬ ਜੰਗਲ ਜੰਗਲ ਕਿਆ ਭਵੇਂ ਬਣ ਕੰਡਾ ਮੋੜੇ, ਵਸੇ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਮਤਲਬ ਕਿਸੇ ਦਾ ਦਿਲ ਨਾ ਦਿਖਾਓ, ਹਿਆਓ ਨਾ ਕਹੀ ਠਾਏ, ਮਾਨ ਸਭ ਅਮੋਲੜੇ। ਇਹਦਾ ਮਤਲਬ ਇਹੀ ਆ। ਫਿਰ ਲੋਕ ਦਿੰਦੇ ਨੇ ਸਜ਼ਾ, ਦਿੱਤੀਆਂ ਨੇ ਸਜ਼ਾਵਾਂ ਤੁਹਾਡੇ ਸਾਹਮਣੇ। ਵਿਦਿਆਰਥਣ ਜਸ਼ਨਦੀਪ ਕੌਰ ਦਾ ਬਜ਼ੁਰਗ ਤੇ ਬੇਵਸ ਬਾਪ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਕਿਤੇ ਨਾ ਕਿਤੇ ਇਨਸਾਫ ਦੀ ਗੁਹਾਰ ਲਗਾਉਂਦਾ ਹੋਇਆ ਠੰਡ ਦੇ ਦਿਨਾਂ ਦੇ ਵਿੱਚ ਕੁਝ ਲੋਕਾਂ ਦੀ ਸਪੋਰਟ ਦਾ ਸਦਕਾ ਬੈਠਾ ਹੋਇਆ ਹੈ। ਪਰ ਇਸ ਵਕਤ ਸਭ ਤੋਂ ਵੱਡੇ ਸਵਾਲੀਆ ਚਿੰਨ੍ਹ ਨਿਜ਼ਾਮ ਦੇ ਉੱਪਰ ਨੇ, ਔਰ ਨਾਲ ਹੀ ਜਿਹੜੇ ਇਨਸਾਫ ਪਸੰਦ ਲੋਕ ਨੇ ਕਿਤੇ ਨਾ ਕਿਤੇ ਉਹਨਾਂ ਤੋਂ ਵੀ ਉਮੀਦ ਕੀਤੀ ਜਾ ਸਕਦੀ ਹੈ। ਪਰ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਇਸ ਬੇਵਸ ਬਾਪ ਨੂੰ ਇਨਸਾਫ ਕਦੋਂ ਮਿਲੇਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੋਸ਼ੀਆਂ ਦੇ ਵਿਰੁੱਧ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ। ਇਹ ਵੀ ਭਵਿੱਖ ਦੇ ਵਿੱਚ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।